ਸਾਹਿਬ ਜੰਗ ਦੀ ਤੁਸੀਂ ਗੱਲ ਕਰ ਰਹੇ ਸੀ। ਹਾਂ, ਮੈਂ ਜੰਗ ਦੀ ਗੱਲ ਇਸ ਵਾਸਤੇ ਕਰ ਰਿਹਾ ਸੀ ਕਿ ਜੰਗ ਹੋ ਰਹੀ ਹੈ, ਉਹਦੇ 'ਚ ਵਕਫਾ ਹੈ ਔਰ ਅਗਰ ਮਾਮਲਾਤ ਕਿਸੇ ਕਿਨਾਰੇ ਨਾ ਲੱਗੇ ਤੇ ਮਿਸਕੈਲਕੂਲੇਸ਼ਨਾਂ ਹੋਈਆਂ ਤੇ ਡੈਫੀਨੇਟਲੀ ਫਿਰ ਉਹ ਜੰਗ ਹੋਏਗੀ। ਹੁਣ ਅਗਲੀ ਰਹਿ ਗਿਆ ਯੂਰੇਨੀਅਮ ਦਾ ਮਾਮਲਾਤ ਨੇ ਕਿ 400 ਕਿਲੋ ਯੂਰੇਨੀਅਮ ਨੇ ਤੇ ਅੱਜ ਐਟਮੀ ਏਜੰਸੀ ਦੀ ਤਰਫੋਂ ਵੀ ਇੱਕ ਆਇਆ, ਉਹਨਾਂ ਦੇ ਵੱਲੋਂ ਵੀ ਬਿਆਨ ਜਿਹੜੀ ਅੱਜ ਦੀ ਰੀਸੈਂਟ ਦੀ ਕਿ ਇਸਫਹਾਨ ਦੇ ਅੰਦਰ ਸ਼ਾਇਦ ਜਿਹੜਾ ਉਹਨਾਂ ਦਾ ਸੈਂਟਰ ਹੈ ਉੱਥੇ ਯੂਰੇਨੀਅਮ ਹਜੇ ਵੀ ਮੌਜੂਦ ਹੈਗੀ ਕਿ ਉਹਨੂੰ ਨਿਸ਼ਾਨਾ ਵੀ ਬਣਾਇਆ ਗਿਆ ਸੀ। ਹੁਣ ਗੱਲ ਹੈ ਵੇਖ ਕੇ ਜਿਹੜੀ ਤੁਸੀਂ ਅੱਗੇ ਗੱਲ ਕੀਤੀ ਕਿ ਯੂਰੇਨੀਅਮ ਨੂੰ ਇੱਕ ਤੇ ਰਜ਼ਾਕਾਰਾਨਾ ਕਿਸੇ ਐਗਰੀਮੈਂਟ ਦੇ ਤਹਿਤ ਈਰਾਨ ਜਿਹੜਾ ਹੈ ਉਹ ਵਾਪਸ ਕਰਦਾ ਹੈ ਤੇ ਸਮਥਿੰਗ ਡਿਫਰੈਂਟ। ਅਗਰ ਇਹ ਨਹੀਂ ਵਾਪਸ ਕਰਦੇ ਤੇ ਲੜਾਈ ਹੁੰਦੀ ਹੈ, ਇਹ ਸਮਥਿੰਗ ਡਿਫਰੈਂਟ ਚੀਜ਼ ਹੈਗੀ। ਦੇਖੋ ਗੱਲ ਹੈਗੀ ਕਿ ਅਗਰ ਕਿਸੇ ਜਗ੍ਹਾ ਦੇ ਉੱਤੇ ਮੁੰਤਕਲ ਕਰਨਾ ਤੇ ਇਹ ਯੂਰੇਨੀਅਮ ਐਜ਼ੇਨ 'ਚ ਰੱਖਣਾ ਕਿ ਇਹ ਯੂਰੇਨੀਅਮ ਹੈ ਤੇ ਅਫਜ਼ੂਦਾ ਯੂਰੇਨੀਅਮ ਹੈ, ਇਹ ਤਬਾਹੀ ਫੈਲਾਏਗੀ। ਇਹਨੂੰ ਜੰਗ ਦੇ ਦੌਰਾਨ ਅਗਰ ਅਮਰੀਕਾ ਲੈਂਦਾ ਹੈ ਜਾਂ ਉਹਦੇ ਵਾਸਤੇ ਇੱਕ ਅਲੱਗ ਫੋਰਸ, ਜਿਵੇਂ ਗੱਲਾਂ ਆ ਰਹੀਆਂ ਨੇ ਕਿ ਇੱਕ ਅਲੱਗ ਫੋਰਸ ਬਣਾਉਂਦਾ ਤਾਂ ਇਟਸ ਅ ਵੈਰੀ ਡੇਂਜਰਸ ਐਂਡ ਰਿਸਕੀ ਜਿਹੜਾ ਹੈ ਇਹ ਮੁਹਿੰਮ ਹੋਏਗੀ, ਬੜੀ ਇੰਪੋਰਟੈਂਟ ਹੈ ਕਿਉਂਕਿ ਜ਼ਰਾ ਜਿੰਨੀ ਵੀ ਕੋਈ ਗਲਤੀ ਜਾਂ ਚੀਜ਼ ਜਿਹੜੀ ਉਹ ਬੜੀ ਵਸੀਹ ਪੈਮਾਨੇ ਦੇ ਉੱਤੇ ਤਬਾਹੀ ਦਾ ਬਾਇਸ ਬਣ ਸਕਦੀ ਹੈ ਔਰ ਹਲਾਕਤਾਂ ਦੇ ਖਤਰਾਤ ਤੇ ਜਿਹੜੀ ਉਹਦੇ ਤਾਬਕਾਰੀ ਅਸਰਾਤ ਨੇ ਉਹ ਬੜੇ ਦੂਰ ਤੱਕ ਉਹ ਜਿੰਨੀ ਵੀ ਹਯਾਤ ਹੈ ਚਾਹੇ ਇਨਸਾਨ ਨੇ ਚਰਿੰਦ ਪਰਿੰਦ ਨੇ ਜਿਹੜੇ ਵੀ ਨੇ ਸਭ ਤੇ ਹੋਣਗੇ। ਅਸੀਂ ਨਹੀਂ ਚਾਹਾਂਗੇ ਕਿ ਸਾਡੇ ਜਿਹੜੇ ਈਰਾਨ ਦੇ ਆਵਾਮ ਨੇ ਜਾਂ ਉਹ ਇੱਕ ਆਪਣੀ ਰਜੀਮ ਦੀ ਜ਼ਿੱਦ ਦੀ ਵਜ੍ਹਾ ਦੇ ਨਾਲ ਇੱਕ ਈਰਾਨ ਦਾ ਕਾਮਨ ਮੈਨ ਜਿਹੜਾ ਉਹ ਇਹਨੂੰ ਮੁਤਾਸਰ ਕਰੇ। ਅੱਛਾ ਜੀ, ਵੈਸੇ ਇੱਕ ਪੁਆਇੰਟ ਹੈ, ਲੋਕ ਕਹਿੰਦੇ ਨੇ ਜਿਵੇਂ ਤੁਸੀਂ ਰਜੀਮ ਦੀ ਜ਼ਿੱਦ ਵੀ ਕਹਿ ਰਹੇ ਹੋ ਤੇ ਐਟਮ ਬਣਾਉਣਾ ਮਤਲਬ ਸਿਰਫ ਇਹੀ ਨਹੀਂ ਕਿ ਅਮਰੀਕਾ ਹੀ ਬਣਾ ਸਕਦਾ, ਐਟਮ ਬੰਬ ਬਣਾਉਣਾ ਜਿਹੜਾ ਵੀ ਉਹ ਈਰਾਨ ਦਾ ਵੀ ਤੇ ਹੱਕ ਹੈ ਕਿ ਨਹੀਂ? ਕਿਸੇ ਮੁਲਕ ਦੀ ਖੁਦਮੁਖਤਾਰੀ ਦੇ ਉੱਤੇ ਤੁਸੀਂ ਅਗਰ ਪਾਬੰਦੀਆਂ ਇਸ ਤਰ੍ਹਾਂ ਦੀ ਲਾਉਂਦੇ ਹੋ ਤੇ ਉਹਦੀ ਖੁਦਮੁਖਤਾਰੀ ਤੇ ਹਮਲਾ ਨਹੀਂ ਹੈਗਾ। ਦੇਖੋ ਗੱਲ ਹੈ, ਤੁਹਾਡੀ ਗੱਲ ਜਿਹੜੀ ਹੈ ਨਾ ਇਹ ਇੱਕ ਨਿਸਾਬ ਦੇ ਹਵਾਲੇ ਦੇ ਨਾਲ ਔਰ ਇਖਲਾਕੀਆਤ ਦੇ ਮਾਮਲਾਤ ਨਾਲ ਤੇ ਜਿਹੜੀ ਇੱਕ ਦਲੀਲ ਔਰ ਪ੍ਰਿੰਸੀਪਲ ਆਫ ਇਕੁਐਲਿਟੀ ਦੀ ਬੁਨਿਆਦ ਉੱਤੇ ਤੇ ਜਿਹੜੀ ਉਹ ਦਰੁਸਤ ਹੈਗੀ ਤੇ ਲੇਕਿਨ ਕੌਮਾਂ ਦੀ ਜ਼ਿੰਦਗੀ ਹੋਵੇ ਚਾਹੇ ਜਾਂ ਅਮਲੀ ਜ਼ਿੰਦਗੀ ਹੋਵੇ ਤੇ ਉਹਦੇ ਅੰਦਰ ਪਾਵਰ ਜਿਹੜੀ ਹੁੰਦੀ ਹੈ ਨਾ ਉਹ ਇਖਲਾਕੀਆਤ ਦਾ ਇੱਕ ਅਲੱਗ ਮਿਆਰ ਹੁੰਦਾ, ਪਾਵਰ ਦਾ, ਤਾਕਤ ਦਾ। ਜਿਸ ਵਕਤ ਕਮਜ਼ੋਰ ਫਰੀਕ ਹੋਵੇ ਜਾਂ ਛੋਟਾ ਫਰੀਕ ਹੋਵੇ ਔਰ ਉਹਦੇ ਮੁਕਾਬਲੇ ਦੇ ਵਿੱਚ ਇੱਕ ਵੱਡੀ ਪਾਵਰ ਹੋਵੇ ਤੇ ਅਫਸਾਨਿਆਂ ਦੇ ਵਿੱਚ, ਹਕੀਕਤਾਂ ਦੇ ਵਿੱਚ ਜਾਂ ਮਜ਼ਾਹਬ ਦੀ ਜਿਹੜੀ ਇੰਟਰਪ੍ਰੀਟੇਸ਼ਨ ਦੇ ਵਿੱਚ ਤੇ ਫਿਰ ਲੜਨਾ ਜਾਂ ਮਰਨਾ ਉਹ ਫਿਰ ਉਹਦਾ ਹੁੰਦਾ ਹੱਲ। ਲੇਕਿਨ ਜਿਹਨੂੰ ਅਗਰ ਅਸੀਂ ਕਵਾਂਗੇ ਕਿ ਜਿਹੜਾ ਉਸ ਬੁਹਰਾਨ ਦੇ ਵਿੱਚੋਂ ਨਿਕਲਣਾ ਉਹਦੇ 'ਚ ਇੱਕ ਜ਼ਹਾਨਤ ਦਾ ਇਸਤੇਮਾਲ ਕਰਨਾ ਤੇ ਕਰਨਾ ਇਹ ਇੰਪੋਰਟੈਂਟ ਹੁੰਦਾ ਹੈ। ਉਹ ਦਲੀਲ ਪਿੱਛੇ ਚਲੀ ਜਾਂਦੀ ਹੈ ਕਿ ਹਰ ਇੱਕ ਦਾ ਹੱਕ ਹੈਗਾ, ਹਰ ਸਟੇਟ ਦਾ ਹੱਕ ਹੈਗਾ, ਉਹ ਠੀਕ ਹੈਗਾ। ਲੇਕਿਨ ਇਸ ਵਕਤ ਦੋਵੇਂ ਕੁਵਤਾਂ ਜਿਸਲੇ ਮੁਤਨਾਜ਼ਿਆ ਹੋ ਗਈਆਂ ਉਹ ਲੜ ਪਈਆਂ। ਤੁਸੀਂ ਮਿਸਾਲ ਪੰਜਾਬੀ 'ਚ ਸੁਣੀ ਹੋਣੀ ਹੈ ਕਿ ਤਗੜੇ ਦਾ 27-100 ਹੁੰਦਾ, ਠੀਕ ਹੈ ਨਾ ਜੀ, ਉਹ 100 ਮਨਵਾ ਲੈਂਦਾ ਆਪਣੀ ਗੱਲ, ਠੀਕ ਹੈ ਨਾ। ਜੇ ਅਸੀਂ ਤਾਕਤਵਰ ਫਰੀਕ ਜਿਹੜੇ ਹੁੰਦੇ ਨੇ ਆਪਣੇ ਮੁਲਕ ਦੇ ਉੱਤੇ ਵੀ ਕਿਵੇਂ ਕਾਬਜ਼ ਹੁੰਦੇ ਨੇ ਦੁਨੀਆ ਦੇ, ਤੁਸੀਂ ਦੇਖ ਲਓ ਨਾ ਕਿ ਅਸ਼ਰਾਫੀਆ ਦਾ ਤੁਸੀਂ ਰੂਲ ਦੇਖ ਲਓ, ਅਸ਼ਰਾਫੀਆ ਥੋੜੀ ਹੁੰਦੀ, ਉਹਨੇ ਤਾਕਤ ਦੇ ਨਾਲ ਕਬਜ਼ਾ ਕੀਤਾ ਹੁੰਦਾ ਕਿਸੇ ਮੁਲਕ ਦੇ ਉੱਤੇ। ਤੇ ਲਿਹਾਜ਼ਾ ਜਿਸਲੇ ਤੁਸੀਂ ਮੇਰੀ ਜਿਹੜੀ ਗੱਲ ਦਾ ਮਕਸਦ ਹੈਗਾ ਕਿ ਈਰਾਨੀ ਰਜੀਮ ਦਾ, ਕਿਉਂਕਿ ਉਹਨਾਂ ਦਾ ਸੋਰਸ ਆਫ ਇਨਸਪਾਇਰੇਸ਼ਨ ਉਹ ਅਕੀਦਾ ਹੈ, ਉਹ ਅਕੀਦੇ ਦੀ ਬੁਨਿਆਦ ਦੇ ਉੱਤੇ ਜਦੋਂ ਤੁਸੀਂ ਸੋਚੋਗੇ ਤੇ ਇੱਕ ਤੇ ਫਿਰ ਤੁਹਾਡੇ ਅੰਦਰ ਆਵਾਮ ਦੇ ਅੰਦਰ ਜਿਹੜੇ ਤੁਹਾਡੇ ਅਕੀਦੇ ਤੋਂ ਖਿਲਾਫ ਹੋਣਗੇ ਉਹਨਾਂ ਦੇ ਬਾਰੇ 'ਚ ਤੁਹਾਡਾ ਰਵੱਈਆ ਡਿਫਰੈਂਟ ਹੋਏਗਾ, ਤੁਸੀਂ ਮੁਲਕਾਂ ਦੇ ਨਾਲ ਮਾਮਲਾਤ ਡਿਫਰੈਂਟ ਹੋਣਗੇ। ਹਾਂ, ਤੁਹਾਨੂੰ ਛੋਟਾ ਚੈਲੰਜ ਵੀ ਦੇਣੇ, ਦਿਓ ਚੈਲੰਜ। ਅਗਰ ਇੱਕ ਦਿਨ ਵਾਸਤੇ ਤੁਹਾਨੂੰ ਈਰਾਨ ਦੀ ਹਕੂਮਤ ਦਿੱਤੀ ਜਾਏ ਤੇ 1 ਮਿੰਟ ਸਾਨੂੰ ਦੱਸ ਦਿਓ ਤੁਸੀਂ ਕੀ ਕਰੋਗੇ? ਮੈਂ ਹਕੂਮਤ ਨਹੀਂ ਲਵਾਂਗਾ, ਇੱਕ ਦਿਨ ਦੀ ਹਕੂਮਤ ਹੈ ਤੇ ਐਵੇਂ ਬੇਫਜ਼ੂਲ ਪਾਗਲਪਨ ਹੀ ਹੋਏਗਾ ਨਾ। ਨਹੀਂ, ਫੈਸਲਾ ਸਾਹਿਬ ਦੇ ਇਖਤਿਆਰ, ਤੁਸੀਂ ਪੂਰੀ ਜੰਗ ਬੰਦ ਕਰਾ ਸਕਦੇ ਹੋ, ਚੀਜ਼ਾਂ ਚੇਂਜ ਕਰ ਸਕਦੇ ਹੋ। ਫਿਲਮਾਂ 'ਚ ਇਹੋ ਜਿਹੇ ਮੌਜੂਆਤ ਹੁੰਦੇ ਨੇ, ਇਹਨੇ ਤੁਸੀਂ ਅੱਗੇ ਤੇ ਮੈਂ ਗੱਲ ਕਰ ਰਿਹਾ ਕਿੰਨੇ ਸਾਲ ਦੀ ਦੇ ਦਈਏ ਜੇ ਤੁਸੀਂ ਕੋਈ ਬਿਹਤਰੀ ਲੈ ਆਓ ਤੇ? ਮੇਰੇ ਵਾਸਤੇ ਤੇ ਬਿਹਤਰੀ ਦੇ ਵਾਸਤੇ ਤੇ ਹੈਗਾ ਕਿ ਮੇਰੇ ਕੋਲ ਇੱਕ ਟੀਮ ਹੋਣੀ ਚਾਹੀਦੀ ਹੈ, ਇੱਕ ਸਿਲੈਕਸ਼ਨ ਦਾ ਅਖਤਿਆਰ ਹੋਣਾ ਚਾਹੀਦਾ ਹੈ। ਟੀਮ ਤਾਂ ਮੌਜੂਦ ਹੋਏਗੀ ਨਾ, ਕਰੋਗੇ ਕੀ? ਮੈਂ ਕਰਾਂਗਾ, ਸਾਰੇ ਕੰਮ ਕਰਾਂਗਾ। ਪਹਿਲੇ ਤੇ ਮੈਂ ਕਨਸਟੀਟਿਊਸ਼ਨ ਬਦਲਾਂਗਾ, ਉੱਥੇ ਇਕੁਐਲਿਟੀ ਦੇਵਾਂਗਾ, ਇੱਕ ਬੰਦੇ ਦੇ ਕੋਲ ਅਖਤਿਆਰਾਤ ਨਹੀਂ ਰੱਖਾਂਗਾ, ਆਪਣੇ ਦੇ ਕੋਲ ਇਖਤਿਆਰਾਤ ਡਿਸਟ੍ਰੀਬਿਊਟ ਕਰਾਂਗਾ, ਲੋਕਾਂ ਨੂੰ ਰਾਏ ਦੀ ਆਜ਼ਾਦੀ ਦੇਵਾਂਗਾ, ਠੀਕ ਹੈ ਕਿ ਹਰ ਬੰਦਾ ਆਪਣੀ ਰਾਏ ਦੀ ਆਜ਼ਾਦੀ ਦੇਗਾ, ਕਾਰੋਬਾਰ ਦੀ ਆਜ਼ਾਦੀ ਦੇਗਾ
ਉਹਨੂੰ ਪੂਰੇ ਦਾ ਪੂਰਾ ਉਹਦੇ ਤੇ ਹੱਕ ਹੋਏਗਾ। ਤੇ ਜੰਗ ਦੇ ਵਾਲੇ ਨਾਲ ਕੀ ਕਰੋਗੇ? ਜੰਗ ਦੇ ਹਵਾਲੇ ਦੇ ਨਾਲ ਮੈਂ ਫਿਰ ਕਰਾਂਗਾ ਨਾ ਕਿ ਵੀ ਜਿਹੜਾ ਮੈਂ ਅਗਰ ਨਹੀਂ ਲੜ ਸਕਦਾ ਤੇ ਭਾਈ ਮੈਨੂੰ ਕੋਈ ਰਸਤਾ ਦਿਓ ਮੈਂ ਜਿਹਦੇ ਚੋਂ ਮੈਂ ਨਿਕਲਾਂਗਾ, ਉਸ ਤਰ੍ਹਾਂ ਮੈਂ ਕਰਾਂਗਾ। ਜਿਹੜਾ ਅਕਲ ਦਾ ਵੀ ਸਰੈਂਡਰ ਤੇ ਉਹ ਹੋਏਗਾ ਕਿ ਜੇ ਮਾਰ ਖਾ ਕੇ ਕਰਨੀ ਹੈ ਤੇ ਜੇ ਮੈਂ ਮਾਰ ਤੋਂ ਪਹਿਲੇ ਹੀ ਜੇ ਮਾਮਲਾਤ ਨੂੰ ਤਰੀਕੇ ਦੇ ਨਾਲ ਹੈਂਡਲ ਕਰ ਲੈਂਦਾ ਤੇ ਫਿਰ ਨਹੀਂ ਸੀ ਬਿਹਤਰ ਹੈਗਾ। ਯਾਨੀ ਤੁਸੀਂ ਆਪਣੀ ਜੰਗੀ ਸਲਾਹੀਅਤ ਨਹੀਂ ਵਧਾਓਗੇ? ਜੰਗ ਦੀ ਜਿੱਥੇ ਮੈਂ ਸਮਝਾਂਗਾ ਕਿ ਮੈਂ ਜਿੱਤ ਸਕਣਾ ਮੈਂ। ਦੇਖੋ ਜਿਹੜਾ ਹੁਕਮਰਾਨ ਹੁੰਦਾ ਹੈ ਨਾ, ਅਗਰ ਈਰਾਨ ਦਾ ਹੁਕਮਰਾਨ ਹੈ ਜਾਂ ਪਾਕਿਸਤਾਨ ਦਾ ਹੁਕਮਰਾਨ ਹੈ, ਉਹ 10 ਕਰੋੜ ਜਾਂ 20 ਕਰੋੜ ਲੋਕਾਂ ਦੀ ਜ਼ਿੰਦਗੀ, ਉਹਨਾਂ ਦੇ ਰੋਜ਼ਗਾਰ ਦਾ ਦਾਰੋਮਦਾਰ ਉਹਦੇ ਤੇ ਹੁੰਦਾ। ਉਹਨਾਂ ਨੂੰ ਹੁਕਮਰਾਨ ਇਸ ਵਾਸਤੇ ਹੁੰਦਾ ਕਿ ਉਹਨਾਂ ਨੇ ਲੋਕਾਂ ਨੂੰ ਮਰਵਾਉਣਾ ਨਹੀਂ ਹੁੰਦਾ। ਉਹਨਾਂ ਨੇ ਇਹ ਨਹੀਂ ਕਰਨਾ ਹੁੰਦਾ ਕਿ ਇੱਥੇ ਬੰਬ ਵੱਜਣ, ਇੱਥੇ ਐਟਮ ਬੰਬ ਵੱਜਣ, ਇੱਥੇ ਬੱਚੇ ਛੋਟੇ ਸ਼ਹੀਦ ਹੋਣ, ਇੱਥੇ ਔਰਤਾਂ ਬੇਵਾ ਹੋਣ। ਉਹਨੇ ਆਪਣੇ ਲੋਕਾਂ ਨੂੰ ਬਚਾਉਣਾ ਹੁੰਦਾ, ਚਾਹੇ ਆਪਣੀ ਕੁਰਬਾਨੀ ਦੇਣੀ ਹੋਵੇ ਜਾਂ ਆਪਣੇ ਮਾਮਲਾਤ ਨੂੰ ਕਰਨਾ ਹੋਵੇ। ਇਹਦਾ ਮਤਲਬ ਇਹ ਨਹੀਂਗਾ ਕਿ ਇੱਕ ਵੱਡੀ ਤਾਕਤ ਦੇ ਨਾਲ ਪੂਰੇ ਈਰਾਨ ਨੂੰ ਮਰਵਾ ਦਿਓ। ਇਹ ਨਹੀਂ ਹੋਣਾ ਚਾਹੀਦਾ। ਪ੍ਰੋਡਿਊਸਰ ਸਾਹਿਬ ਦਾ ਮੈਨੂੰ ਪਤਾ ਹੈ ਕਿ ਉਹ ਮੇਰੀਆਂ ਗੱਲਾਂ ਦੇ ਤੋਂ ਥੋੜਾ ਜਿਹਾ ਉਹਨਾਂ ਨੂੰ ਹੁੰਦਾ ਹਲਕਾ ਫੁਲਕਾ ਹੁੰਦਾ, ਵੈਸੇ ਉਹ ਅਕਲ ਦੀ ਦਲੀਲ ਦੀ ਗੱਲ ਕਰਦੇ ਨੇ ਤੇ ਮੈਨੂੰ ਬਾਅਦ ਜੋ ਸਮਝਾਉਂਦੇ ਨੇ ਕਿ ਤੁਸੀਂ ਠੀਕ ਕਰ ਰਹੇ ਹੋ, ਤੇ ਲੇਕਿਨ ਉਹਨਾਂ ਨੂੰ ਟਾਈਮ ਦਾ ਜ਼ਿਆਦਾ ਹੁੰਦਾ। ਮੇਰਾ ਖਿਆਲ ਹੈ ਉਹ ਬੜੇ ਗੁੱਸੇ ਨਾਲ ਮੈਨੂੰ ਬਹੁਤ ਹੀ ਗੁੱਸੇ ਨਾਲ ਦੇਖ ਰਹੇ ਨੇ, ਬੜੇ ਸਖਤ ਆਦਮੀ ਨੇ। ਤੇ ਮੈਂ ਆਪਣੇ ਇਹੋ ਹੀ ਇੱਥੇ ਹੀ ਬੰਦ ਕਰਨਾ ਵਾ ਤੇ ਪੈਗਾਮ ਦੇ ਦਿਓ ਫਿਰ। ਮੈਂ ਕਹਿੰਦਾ ਜਲਦੀ ਕਿ ਮੈਂ ਕੰਕਲੂਜਨ ਕਰਾਂ ਕਿ ਆਵਾਮ ਦਾ ਕੰਮ, ਮੈਂ ਆਵਾਮ ਦੇ ਤਹਫੁਜ਼ ਨੂੰ ਪਹਿਲੇ ਤਰਜੀਹ ਕਰਾਂਗਾ ਔਰ ਜੰਗ ਤੋਂ ਬਚਣ ਦੀ ਕੋਸ਼ਿਸ਼ ਕਰਾਂਗਾ। ਆਵਾਮ ਦਾ ਤਹਫੁਜ਼ ਆਵਾਮ ਦੀ ਰਾਏ ਦੇ ਨਾਲ, ਤੇ ਆਵਾਮ ਦੀ ਰਾਏ ਨੇ ਮੈਨੂੰ ਮੁੰਤਖਬ ਕੀਤਾ ਹੋਏਗਾ ਨਾ। ਇੱਕ ਗੈਰ ਮੁੰਤਖਬ ਬੰਦੇ ਨੇ ਕੀ ਆਵਾਮ ਦੀ ਕਰਨੀ ਹੈ ਰਾਏ? ਜਿਹੜਾ ਅਕੀਦੇ ਦੀ ਬੁਨਿਆਦ ਉੱਤੇ ਇਕਤਦਾਰ ਲੈ ਕੇ ਬਹਿ ਜਾਏਗਾ, ਉਹ ਆਵਾਮ ਦਾ ਨੁਮਾਇੰਦਾ ਤਾਂ ਨਹੀਂ ਹੋਏਗਾ। ਲੇਕਿਨ ਅਗਰ ਆਵਾਮ ਉਹਦੇ ਨਾਲ ਖਲੋਤੇ ਹੋਣ ਤੇ ਫਿਰ ਇਹ ਤੇ ਖਲੋਤੇ ਹੋਣਗੇ ਤੇ ਉਹ ਸਾਰੇ ਇਤਮਾਈ ਫਿਰ ਤੇ ਅੱਲਾ ਹੀ ਹਾਫਿਜ਼ ਹੈ ਨਾ। ਫਿਰ ਹੁਣ ਅਸੀਂ ਕਰ ਸਕਦੇ ਹਾਂ। ਫਿਰ ਮੈਂ ਤੇ ਨਹੀਂ ਇਕਤਦਾਰ ਲਵਾਂਗਾ। ਤੁਸੀਂ ਮੇਰੇ ਕੋਲੋਂ ਪੁੱਛਿਆ ਸੀ ਕਿ ਮੈਂ ਇਕਤਦਾਰ ਲੈ ਕੇ ਕੀ ਕਰਾਂਗਾ, ਮੈਂ ਆਪਣੀ ਗੱਲ ਕਰ ਰਿਹਾ ਹਾਂ। ਚਲੋ ਠੀਕ ਹੋ ਗਿਆ ਜੀ ਸਾਹਿਬ, ਮੈਸੇਜ ਦਿਓ ਸਾਡੇ ਨਾਜ਼ਰੀਨ ਨੂੰ। ਦੇਖੋ ਜੀ, ਮੈਸੇਜ ਮੈਂ ਆਪਣੇ ਸਾਰੇ ਸੁਣਨ ਵਾਲਿਆਂ ਨੂੰ, ਦੇਖਣ ਵਾਲਿਆਂ ਨੂੰ ਇਹ ਦਿਆਂਗਾ ਕਿ ਦੇਖੋ ਕਿੰਨੀ ਸ਼ਦੀਦ ਗਰਮੀ ਹੈ, ਧੁੱਪ ਕਿੰਨੀ ਪੈਂਦੀ ਹੈ। ਤੇ ਅਸੀਂ ਲਾਹੌਰ ਸ਼ਹਿਰ ਦੇ ਵਿੱਚ ਰਹਿੰਦੇ ਹਾਂ, ਬਾਕੀ ਸਾਰੇ ਸ਼ਹਿਰਾਂ 'ਚ ਵੀ ਜਾਂਦੇ ਆਉਂਦੇ ਰਹੀਦਾ। ਪੂਰੇ ਪਾਕਿਸਤਾਨ ਦੇ ਵਿੱਚ ਜੰਗਲਾਤ ਘਟ ਰਹੇ ਨੇ, ਦਰਖਤ ਘਟ ਰਹੇ ਨੇ, ਤੇ ਤੁਸੀਂ ਸੜਕਾਂ ਦੇ ਉੱਤੇ ਜ਼ਿਆਦਾ ਤੋਂ ਜ਼ਿਆਦਾ ਦਰਖਤ ਲਗਾਓ ਤਾਂ ਕਿ ਸਾਡੀਆਂ ਦਰਖਤ ਦੇ ਨਾਲ ਸਾਡੀਆਂ ਸੜਕਾਂ ਦੇ ਉੱਤੇ ਛਾਂ ਰਵੇ, ਸਾਇਆ ਰਵੇ। ਔਰ ਬੱਸ ਸਟਾਪਾਂ ਦੇ ਉੱਤੇ ਜਿੱਥੇ ਸਟਾਪ ਹੈ ਉੱਥੇ ਵੀ ਤੁਸੀਂ ਦਰਖਤ ਲਾਓ। ਔਰ ਸਾਡੇ ਇੱਕ ਹੋਰ ਬੜੀ ਵੱਡੀ ਇੱਕ ਸਾਡੇ ਪਤਾ ਨਹੀਂ ਕੀ ਪਲੈਨਰ ਜਿਹੜੇ ਨੇ ਉਹ ਕਿਵੇਂ ਸੋਚਦੇ ਨੇ, ਜਾਂ ਬੋਟੈਨੀਕਲ ਸੋਚ ਜਿਹੜੀ ਉਹ ਉਹਨਾਂ ਦੀ ਕਿੱਥੇ ਚਲੀ ਜਾਂਦੀ ਹੈ ਕਿ ਸਾਡੇ ਮੁਲਕ ਦੇ ਅੰਦਰ ਸਾਇਆਦਾਰ ਤੇ ਵੱਡੇ ਦਰਖਤ ਰਹਿੰਦੇ ਨੇ। ਤੁਹਾਡੇ ਨਾਲ ਤੇ ਅੰਗਰੇਜ਼ ਚੰਗਾ ਸੀ ਜਿਨ੍ਹਾਂ ਨੇ ਮਾਲ ਰੋਡ ਬਣਾਇਆ ਤੇ ਉੱਥੇ ਬਰਗਦ ਦੇ ਦਰਖਤ ਲਾਏ, ਜਿਹਨੂੰ ਅਸੀਂ ਪੰਜਾਬੀ 'ਚ ਬੋਹੜ ਦੇ ਦਰਖਤ ਕਹਿੰਦੇ ਹਾਂ। ਪਿੱਪਲ ਦੇ ਦਰਖਤ ਲਾਏ, ਜੰਡ ਦੇ ਦਰਖਤ ਲਾਏ ਜਿਹੜੇ ਗਹਿਰੀਆਂ ਛਾਵਾਂ ਦਿੰਦੇ ਨੇ, ਜਿਹੜੇ ਬਕੈਨ ਦੇ ਦਰਖਤ ਲਾਏ ਜਿਹੜੇ ਗਹਿਰੀਆਂ, ਉਹਨਾਂ ਦੇ ਸਾਏ ਗਹਿਰੇ ਤੇ ਠੰਡੇ ਹੁੰਦੇ ਨੇ, ਉਹਨਾਂ ਦੇ ਨਾਲ ਟੈਂਪਰੇਚਰ ਚੇਂਜ ਹੁੰਦਾ, ਉਹਨਾਂ ਦੇ ਨਾਲ ਚਰਿੰਦ ਪਰਿੰਦ ਦੀ ਜਿਹੜੀ ਹੈ ਉਹਨਾਂ ਦੀ ਖੁਰਾਕ ਦਾ ਬੰਦੋਬਸਤ ਹੁੰਦਾ। ਤੇ ਲਿਹਾਜ਼ਾ ਦਰਖਤ ਸਾਡੀ ਜ਼ਿੰਦਗੀ ਹੈ, ਜ਼ਮੀਨ ਦਾ ਸਭ ਤੋਂ ਪੁਰਾਣਾ ਬਾਸ਼ਿੰਦਾ ਵੀ, ਰਹਿਣ ਵਾਲਾ ਵੀ ਦਰਖਤ ਹੈ। ਇਹਨਾਂ ਦੀ ਹਿਫਾਜ਼ਤ ਕਰੋ ਅਗਰ ਅਸੀਂ ਖੁਦ ਵੀ ਅਮਨ ਔਰ ਸਕੂਨ ਦੇ ਨਾਲ ਜ਼ਿੰਦਾ ਰਹਿਣਾ। ਠੀਕ ਹੋ ਗਿਆ ਚੋ ਸਾਹਿਬ, ਬੜਾ ਬਿਹਤਰੀਨ ਤੁਸੀਂ ਮੈਸੇਜ ਦਿੱਤਾ। ਬਲਕਿ ਤੁਹਾਡੀ ਮਾਲ ਲੋੜ ਦੀ ਗੱਲ ਤੋਂ ਮੈਨੂੰ ਯਾਦ ਆਇਆ ਕਿ ਜਿਹੜਾ ਮੇਰੀ ਗੱਲ ਕੀਤੀ ਹੈ ਤੇ ਮੈਨੂੰ ਤਾਂ ਤੁਸੀਂ ਇਕਤਦਾਰ ਵੀ ਦੇ ਰਹੇ ਸੀ। ਚਲੋ ਇਹ ਮੰਨ ਲਓ ਗੱਲ, ਨਹੀਂ ਮੰਨ ਲਈ ਮੈਂ ਕਿ ਮਾਲ ਲੋੜ ਤੋਂ ਮੈਨੂੰ ਯਾਦ ਹੈ ਕਿ ਇਹ ਜਿਹੜਾ ਮੇਨ ਬੁਲੇਵਾਰਡ ਹੈ, ਬੁਲੇਵਾਰਡ ਕਹਿੰਦੇ ਜਿਹਦੇ ਬੁਲੇਵਾਰਡ ਕਹਿੰਦੇ ਉਹਨੂੰ ਜਿਹਦੇ ਦੋਵਾਂ ਸਾਈਡਾਂ ਤੇ ਦਰਖਤ ਹੁੰਦੇ ਨੇ, ਤੇ ਸਾਨੂੰ ਤਾਂ ਕੰਕਰੀਟ ਹੀ ਨਜ਼ਰ ਆਉਂਦੀ ਹੈ। ਅੱਲਾਹ ਦੇ ਫਜ਼ਲ ਨਾਲ ਕੱਢ ਦਿੱਤੇ ਨੇ ਦਰਖਤ ਨਵੇਂ। ਤੁਹਾਨੂੰ ਪਤਾ ਸਾਡੇ ਪਲੈਨਰ ਕੈਸੇ ਨੇ, ਤੇ ਖਜੂਰ ਦੇ ਦਰਖਤ ਲੱਗੇ ਨੇ ਖੂਬਸੂਰਤੀ ਵਾਸਤੇ। ਹਾਂ, ਤੇ ਉਹ ਖਜੂਰਾਂ ਖਾਓ, ਲੱਗਦੀਆਂ ਹੀ ਨਹੀਂ, ਪੈਸੇ ਦੇਣ ਵਾਸਤੇ। ਠੀਕ ਹੋ ਗਿਆ ਜੀ ਸਾਹਿਬ।